ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ YouTube, Facebook, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ, ਜੀ ਆਇਆਂ ਨੂੰ। जी बहुत धन्यवाद परवीन तुहाडा और सब सत्कारयोग ਸਰੋਤਿਆਂ ਦਾ ਦਰਸ਼ਕਾਂ ਦਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਔਰ ਸਵਾਗਤ ਹੈ ਅੱਜ ਦੇ ਅਪਡੇਟ ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਬੁਲੇਟਿਨ ਅਸੀਂ ਤੁਹਾਡੇ ਵਾਸਤੇ ਉਦੋਂ ਪੇਸ਼ ਕਰ ਰਹੇ ਹਾਂ ਜਦੋਂ ਅਮਰੀਕਾ 'ਚ 13 ਨਵੰਬਰ ਸਾਲ 2025 ਦਾ ਸੂਰਜ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 14 ਨਵੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਖਬਰਾਂ ਅਸੀਂ ਤੁਹਾਡੇ ਲੈ ਕੇ ਆਉਂਦੇ ਹਾਂ। ਅੱਜ ਦੀਆਂ ਇਹਨਾਂ ਖਬਰਾਂ 'ਚ ਆਪ ਸਭ ਦਾ ਦਿਲੋਂ ਬਜਾਨੋ ਸਵਾਗਤ ਹੈ ਜੀ ਮਸੂਦ, ਵਧਨੇ ਖਬਰਾਂ ਲੈ। 27ਵੇਂ ਆਈਨੀ ਬਦਲਾਅ ਤੋਂ ਬਾਅਦ ਸੁਪਰੀਮ ਕੋਰਟ ਦੇ 2 ਜੱਜਾਂ ਨੇ ਅਸਤੀਫਾ ਦੇ ਦਿੱਤਾ ਹੈ। ਨਵੀਂ ਬਣਾਈ ਗਈ ਆਈਨੀ ਅਦਾਲਤ ਦਾ ਚੀਫ ਜਸਟਿਸ ਵੀ ਲਾ ਦਿੱਤਾ ਗਿਆ। ਬਹੁਤ ਸਪੀਡ 'ਚ ਕੰਮ ਹੋ ਰਿਹਾ ਨਾ ਮਲੀ ਸਾਹਿਬ। ਇਹ ਸਪੀਡ 'ਚ ਕਰਨ ਲਈ ਤੇ 27ਵਾਂ ਬਦਲਾਅ ਜਿਹੜਾ ਉਹ ਤੁਹਾਡਾ ਕੀ ਖਿਆਲ ਆ? ਬਹੁਤ ਰੁਕ ਕੇ ਵੀਲ ਚੇਅਰ ਤੇ ਮਨਜ਼ੂਰ ਹੋਇਆ। ਇਦਾਂ ਤਾਂ ਮੈਂ ਕਹਿੰਦਾ F-16 ਜਹਾਜ਼ ਨਹੀਂ ਜਾਂਦਾ ਜਿੱਦਾਂ ਇਹ ਮਨਜ਼ੂਰ ਕਰਾਇਆ ਗਿਆ ਪਾਕਿਸਤਾਨ ਦੀ ਹਿਸਟਰੀ 'ਚ। ਸੋ 27ਵੇਂ ਬਦਲਾਅ ਦੇ ਉੱਤੇ ਪਹਿਲਾਂ ਤੇ ਇਹ ਦੱਸਦਾ ਜਾਵਾਂਗੇ ਨੈਸ਼ਨਲ ਅਸੈਂਬਲੀ ਤੋਂ ਮਨਜ਼ੂਰੀ ਤੋਂ ਬਾਅਦ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣਾ ਨੇ ਸਾਈਨ ਕਰ ਦਿੱਤੇ। ਹੁਣ ਉਹ ਪਾਕਿਸਤਾਨੀ ਕਨਸਟੀਟਿਊਸ਼ਨ ਦਾ ਹਿੱਸਾ ਬਣ ਗਿਆ, ਕਾਨੂੰਨ ਬਣ ਗਿਆ। ਇਸ ਕਾਨੂੰਨ ਤੋਂ ਬਾਅਦ ਵੱਡਾ ਕੰਮ ਜਿਹੜਾ ਹੋਇਆ ਕਿ ਪਾਕਿਸਤਾਨ 'ਚ ਜਿਹੜੀ ਆਈਨੀ ਅਦਾਲਤ ਜਿਹਦੀ ਸੁਪਰੀਮ ਕੋਰਟ ਦੇ ਹੁੰਦਿਆਂ ਲੋੜ ਨਹੀਂ ਸੀਗੀ ਉਹਦੇ ਚੀਫ ਜਸਟਿਸ ਨੂੰ ਲਾ ਦਿੱਤਾ ਗਿਆ। ਔਰ ਇਹ 2 ਜੱਜ ਜਸਟਿਸ ਮਨਸੂਰ ਅਲੀ ਸ਼ਾਹ ਉਹੀ ਜੱਜ ਨੇ ਜਿਹੜੇ ਸਨੈਟੀ ਲਿਸਟ 'ਚ ਨੰਬਰ 1 ਸਨ ਔਰ 26ਵਾਂ ਬਦਲਾਅ ਕਰਕੇ ਹਕੂਮਤ ਨੇ ਜਸਟਿਸ ਯਾਹਿਆ ਆਫਰੀਦੀ ਹੋਣੇ ਨੇ ਜਿਹੜੇ ਉਹਨਾਂ ਨੂੰ ਜੱਜ ਲਾਤਾ ਔਰ ਇਹਨਾਂ ਨੂੰ ਪਰਾਂ ਕਰ ਦਿੱਤਾ ਕਿਉਂਕਿ ਇਹਨਾਂ ਬਾਰੇ ਸੀਗਾ ਕਿ ਇਮਰਾਨ ਖਾਨ ਦੇ ਹਾਮੀ ਨੇ ਜਾਂ ਕਾਨੂੰਨ ਦੇ ਉੱਤੇ, ਅਸੂਲ ਦੇ ਉੱਤੇ, ਦਸਤੂਰ ਦੇ ਉੱਤੇ ਫੈਸਲੇ ਕਰਨ ਵਾਲਾ ਜੱਜ ਆ, ਇਹ ਹਕੂਮਤੀ ਦਬਾਅ ਕਬੂਲ ਨਹੀਂ ਸੀ ਕਰ ਰਿਹਾ। ਸੋ ਖੁੱਡੇ ਲਾਈਨ ਲਾਇਆ। ਹੁਣ ਜਦੋਂ 27ਵਾਂ ਬਦਲਾਅ ਕਰ ਦਿੱਤਾ ਗਿਆ ਤੇ ਹੁਣ ਇਹਨਾਂ ਨੇ ਔਰ ਜਸਟਿਸ ਅਤਰ ਮਿਨੂਲਾ ਯਾਨੀ ਜਸਟਿਸ ਮਨਸੂਰ ਅਲੀ ਸ਼ਾਹ, ਜਸਟਿਸ ਅਤਰ ਮਿਨੂਲਾ ਹੋਣੇ ਨੇ ਜਿਹੜੇ ਆਪਣੇ ਮਰਤਬਿਆਂ ਤੋਂ ਅਸਤੀਫਾ ਦੇ ਦਿੱਤਾ। ਪਾਕਿਸਤਾਨੀ ਮੀਡੀਆ ਸਿਰਫ ਇਹ ਪਤਾ ਹੈ ਕਿ ਇਹਨਾਂ ਨੇ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੂੰ ਆਪਣੇ ਅਸਤੀਫੇ ਭੇਜੇ। ਅਸਤੀਫੇ ਕੀ ਭੇਜੇ ਜੇ ਕਹੋ ਤਾਂ ਮੈਂ ਪੰਜਾਬੀ ਰੇਡੀਓ USA ਤੋਂ ਇੱਕ ਵੱਡਾ ਕੰਮ ਜਿਹੜਾ ਇਹ ਕਰਨਾ ਚਾਹੁੰਦਾ ਕਿ ਉਹਨਾਂ ਅਸਤੀਫਿਆਂ 'ਚ ਲਿਖਿਆ ਕੀ ਹੈ। 13 ਸਫ਼ਿਆਂ ਦਾ ਅਸਤੀਫਾ ਜੀ ਜਸਟਿਸ ਮਨਸੂਰ ਅਲੀ ਸ਼ਾਹ ਹੋਣਾ ਦਾ ਜਿਹੜਾ ਉਹਨਾਂ ਨੇ ਭੇਜਿਆ ਔਰ ਉਹਨਾਂ ਨੇ ਲਿਖਿਆ ਕਿ ਮੈਂ ਸੀਨੀਅਰ ਜੱਜ ਪਾਰੋਂ ਆਪਣੀ ਹੈਸੀਅਤ ਜਿਹੜੀ ਸੁਪਰੀਮ ਕੋਰਟ ਦੇ ਇਸ ਮਰਤਬੇ ਤੋਂ ਅਸਤੀਫਾ ਦੇਣਾ ਆ। ਇਹ 27ਵਾਂ ਬਦਲਾਅ ਜਿਹੜਾ ਪਾਕਿਸਤਾਨੀ ਕਨਸਟੀਟਿਊਸ਼ਨ ਦੇ ਉੱਤੇ ਇੱਕ ਜਿਹਨੂੰ ਕਹਿੰਦੇ ਨੇ ਕਿ ਘਿਨਾਉਣਾ ਹਮਲਾ ਆ। ਇਸ ਬਦਲਾਅ ਤੋਂ ਬਾਅਦ ਸੁਪਰੀਮ ਕੋਰਟ ਦੇ ਟੋਟੇ ਹੋ ਗਏ ਨੇ। ਜਸਟਿਸ ਮਨਸੂਰ ਅਲੀ ਸ਼ਾਹ ਹੋਣਾ ਦਾ ਇਹ ਵੀ ਆਖਣਾ ਹੈ ਕਿ ਇਸ ਆਈਨੀ ਬਦਲਾਅ ਤੋਂ ਬਾਅਦ ਅਦਾਲਤਾਂ ਨੂੰ ਹਕੂਮਤ ਦੇ ਮਤਹਿਤ ਕਰ ਦਿੱਤਾ ਗਿਆ ਆ। 27ਵੇਂ ਬਦਲਾਅ ਨੇ ਸਾਡੀ ਜਿਹੜੀ ਇੱਕ ਕਹਿ ਲਵੋ ਕਿ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਸੀਗੀ ਉਹਦੀ ਰੂਹ ਨੂੰ ਕਤਲ ਕਰ ਦਿੱਤਾ ਹੈ। ਨਾਲ ਹੀ ਉਹਨਾਂ ਨੇ ਆਖਿਆ ਕਿ ਹੁਣ ਇਨਸਾਫ ਆਮ ਬੰਦੇ ਤੋਂ ਦੂਰ, ਕਮਜ਼ੋਰ ਆ ਜਿਹੜਾ ਉਹਦੇ ਜੇ ਉੱਕਾ ਮੁੱਕ ਜਾਏਗਾ ਔਰ ਤਾਕਤਵਰ ਆ ਜਿਹੜਾ ਉਹਦੇ ਸਾਹਮਣੇ ਇਨਸਾਫ ਬੇਵਸ ਹੋ ਕੇ ਰਹਿ ਗਿਆ ਆ। ਆਲਾ ਅਦਾਲਤਾਂ ਨੂੰ ਵੰਡਣਾ ਅਦਾਲਤਾਂ ਦੀ ਆਜ਼ਾਦੀ ਨੂੰ ਰੋਲਣ ਦੇ ਬਰਾਬਰ ਹੈ। ਫਿਰ ਉਹਨਾਂ ਨੇ ਆਖਿਆ ਕਿ ਤਰੀਕ ਗਵਾਹ ਆ ਕਿ ਇਹ ਜਿਹੜੇ ਆਈਨੀ ਬਦਲਾਅ ਨੇ ਇਹ ਬਹੁਤੇ ਲੰਮੇ ਚੱਲਦੇ ਨਹੀਂਗੇ ਤੇ ਹੁਣ ਮੇਰੇ ਕੋਲ 2 ਹੀ ਰਾਹ ਸਨ ਕਿ ਜਾਂ ਤੇ ਅਸਤੀਫਾ ਦੇ ਦਿੰਦਾ, ਦੂਜਾ ਇਹ ਸੀਗਾ ਕਿ ਆਪਣੇ ਉਹਦੇ ਦੇ ਉੱਤੇ ਮਰਤਬੇ ਤੇ ਚੁੱਪ ਕਰਕੇ ਬੈਠਾ ਰਹਿੰਦਾ। ਤੇ ਇਹ ਮੈਂ ਸਮਝਣਾ ਮੇਰਾ ਜ਼ਮੀਰ ਕਹਿਣ ਡਿਆ ਸੀਗਾ ਕਿ ਚੁੱਪ ਰਹਿਣਾ ਵੀ ਤਕਰੀਬਨ ਚੁੱਪ ਚਪੀਤੀ ਰਜ਼ਾਮੰਦੀ ਹੈ। ਇਸ ਕਰਕੇ ਮੈਂ ਆਪਣਾ ਮਰਤਬਾ ਜਿਹੜਾ ਉਹ ਛੱਡਣ ਡਿਆ ਆ। ਨਾਲ ਹੀ ਉਹਨਾਂ ਨੇ ਆਖਿਆ ਕਿ ਆਈਨੀ ਕਿਰਦਾਰ ਜਿਹੜਾ ਉਹ ਖੁੰਝ ਗਿਆ ਆ। ਆਈਨੀ ਅਦਾਲਤ ਆਪਣੇ ਮਤਲਬ ਲਈ ਬਣਾਈ ਗਈ ਜਿਹਦਾ ਕੋਈ ਮਕਸਦ ਨਹੀਂ ਸੀਗਾ। ਚੀਫ ਜਸਟਿਸ ਆਫ ਪਾਕਿਸਤਾਨ ਨੂੰ ਕਈ ਵਾਰ ਆਖਿਆ ਕਿ ਇਹ ਸੁਪਰੀਮ ਕੋਰਟ ਨੂੰ ਕਮਜ਼ੋਰ ਕਰਨ ਦਾ ਮਾਮਲਾ ਹੈ, ਤੂੰ ਜ਼ਰਾ ਐਕਸ਼ਨ ਲੈ, ਤੂੰ ਜ਼ਰਾ ਸਟੈਂਡ ਲੈ, ਅਦਾਲਤ ਨੂੰ ਬਰਬਾਦ ਨਾ ਕਰ, ਕਾਨੂੰਨ ਨੂੰ ਕਤਲ ਨਾ ਕਰ। ਪਰ ਉਹਨਾਂ ਨੇ ਆਪਣੇ ਮਰਤਬੇ ਨੂੰ ਤਰਜੀਹ ਦਿੱਤੀ ਔਰ ਮੁਲਕ ਦੇ ਵਿੱਚ ਇੱਕ ਘਿਨਾਉਣਾ ਖੇਡ ਆ ਜਿਹੜਾ ਉਹਦੇ 'ਚ ਆਪਣੀ ਜ਼ਾਤੀ ਫਾਇਦੇ ਨੇ ਜਿਹੜੇ ਉਹਨਾਂ ਤੇ ਪਹਿਰੇ ਦਿੱਤੇ। ਹੁਣ ਜਸਟਿਸ ਅਤਰ ਮਿਨੂਲਾ ਉਹਨਾਂ ਦੇ ਅਸਤੀਫੇ ਐਲਾਨੇ। ਉਹਨਾਂ ਨੇ ਵੀ ਜੀ ਅਸਤੀਫਾ ਲਿਖਿਆ। ਉਹਨਾਂ ਆਖਿਆ ਕਿ 11 ਸਾਲ ਪਹਿਲਾਂ ਮੈਂ ਇਸਲਾਮਾਬਾਦ ਹਾਈ ਕੋਰਟ ਦਾ ਜੱਜ ਬਣਿਆ, 4 ਸਾਲ ਬਾਅਦ ਮੈਂ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਬਣਿਆ, ਉਸ ਤੋਂ ਬਾਅਦ ਮੈਂ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਆਇਆ। 4 ਸਾਲ ਪਹਿਲਾਂ ਮੈਂ ਉਹਦੇ ਕਹਿ ਲਵੋਗੇ ਆਪਣੇ ਮਰਤਬੇ ਦੀ ਸਹੁੰ ਚੁੱਕੀ। ਪਰ ਮੈਂ ਜਿਹੜੀ ਸਹੁੰ ਚੁੱਕੀ ਸੀਗੀ ਉਹ ਸੀਗੀ ਪਾਕਿਸਤਾਨੀ ਆਇਨ, ਪਾਕਿਸਤਾਨੀ ਕਨਸਟੀਟਿਊਸ਼ਨ ਦੀ ਰਾਖੀ ਕਰਨਾ। ਮੈਂ ਸਮਝਣਾ ਕਿ ਇਹ ਹੁਣ ਜਿਹੜਾ 27ਵਾਂ ਬਦਲਾਅ ਹੋ ਗਿਆ ਇਸ ਤੋਂ ਬਾਅਦ ਮੈਂ ਮਹਿਸੂਸ ਕਰ ਰਿਹਾ ਕਿ ਮੈਂ ਜਿਹੜੀ ਸਹੁੰ ਚੁੱਕੀ ਸੀ ਮੈਂ ਉਹਦਾ ਨਿਭਾ ਨਹੀਂ ਕਰ ਸਕਦਾ। ਮੇਰਾ ਜ਼ਮੀਰ ਇਹ ਕਹਿ ਰਿਹਾ ਆ ਕਿ ਮੈਨੂੰ ਹੁਣ ਇਸ ਮਰਤਬੇ ਦੇ ਉੱਤੇ ਨਹੀਂ ਰਹਿਣਾ ਚਾਹੀਦਾ। ਇਸ ਕਰਕੇ ਮੈਂ ਆਪਣੇ ਮਰਤਬੇ ਨੂੰ ਛੱਡਣਾ। ਲੇਕਿਨ ਯਾਦ ਰੱਖਿਆ ਜੇ ਕਿ ਤਾਰੀਖ ਜਦੋਂ ਵੀ ਕੋਈ ਹਿਸਟਰੀ ਲਿਖੇਗੀ ਤੇ ਮੈਂ ਕਮ ਸੇ ਕਮ ਆਪਣੇ ਜ਼ਮੀਰ ਦੇ ਕਟਹਿਰੇ ਦੇ ਵਿੱਚ ਬਿਲਕੁਲ ਸੁਰਖਰੂ ਹੋ ਕੇ ਖੜਾ ਹੋਵਾਂਗਾ। ਮੈਂ ਉਹਨਾਂ ਤਰ੍ਹਾਂ ਨਹੀਂ ਹੋਵਾਂਗਾ ਕਿ ਜਿਨ੍ਹਾਂ ਨੇ ਆਪਣੇ ਫਾਇਦਿਆਂ ਖਾਤਰ ਜੋ ਹੋਣ ਦਿੱਤਾ ਉਹਦੇ ਤੇ ਚੁੱਪ ਵੱਟੀ ਰੱਖੀ। ਫਿਰ ਸੁਪਰੀਮ ਕੋਰਟ ਪਾਕਿਸਤਾਨ ਦੇ ਇਹਨਾਂ ਜੱਜਾਂ ਦੇ ਬਾਅਦ ਨਾਲ ਹੀ ਪਾਕਿਸਤਾਨੀ ਪ੍ਰੈਜ਼ੀਡੈਂਟ ਨੇ ਜਿਹੜੇ ਆਸਫ ਅਲੀ ਜ਼ਰਦਾਰੀ ਹੋਣੇ ਉਹਨਾਂ ਨੇ ਆਈਨੀ ਅਦਾਲਤ ਜਿਹੜੀ ਬਣੀ ਹੈ ਚੀਫ ਜਸਟਿਸ ਆਈਨੀ ਅਦਾਲਤ ਨੇ ਜਿਹੜੇ ਉਹ ਲਾਉਣ ਦਾ ਨੋਟੀਫਿਕੇਸ਼ਨ ਕੱਢ ਦਿੱਤਾ। ਇਹਦੇ ਮੁਤਾਬਕ ਸੁਪਰੀਮ ਕੋਰਟ ਨੂੰ ਪਰਾਂ ਕਰਕੇ ਇੱਕ ਕੁਝ ਖਾਸ ਹਕੂਮਤੀ ਕੇਸਾਂ ਨੂੰ ਸੁਣਨ ਲਈ ਜਿਹੜੀ ਕਨਸਟੀਟਿਊਸ਼ਨ ਕੋਰਟ ਬਣਾਈ ਗਈ ਹੈ ਉਹਦੇ ਚੀਫ ਜਸਟਿਸ ਲਾਇਆ ਗਿਆ ਜੀ ਅਮੀਨੁਦੀਨ ਖਾਨ ਹੋਣਾ ਨੂੰ।
ਸੁਪਰੀਮ ਕੋਰਟ 'ਚ ਆਈਨੀ ਕੇਸਾਂ ਨੂੰ ਸੁਣਨ ਵਾਲਾ ਜਿਹੜਾ ਬੈਂਚ ਸੀਗਾ ਇਹ ਪਹਿਲਾਂ ਉਹਦੇ ਪ੍ਰਧਾਨ ਸਨ, ਇਹਨਾਂ ਨੂੰ ਹਕੂਮਤ ਹਾਮੀ ਜੱਜ ਸਮਝਿਆ ਜਾਂਦਾ ਆ। ਸੋ ਉਹਨਾਂ ਨੂੰ ਲਾ ਦਿੱਤਾ ਗਿਆ ਆ। ਹਕੂਮਤ ਸਮਝ ਲਵੋ ਕਿ ਆਪਣੇ ਜਿਹੜੇ ਕੰਮ ਕਰਨਾ ਚਾਹੁੰਦੀ ਸੀਗੀ ਉਹ ਉਹਨਾਂ ਨੇ ਪੂਰੇ ਕਰ ਲਏ ਨੇ। ਹੁਣ ਪੰਜੇ ਘਿਓ 'ਚ ਸਿਰ ਕੜਾਈ 'ਚ ਤੇ ਜ਼ੁਲਮ ਦੀ ਦੇਗ ਆ ਜਿਹੜੀ ਉਹ ਅੱਗ ਦੀਆਂ ਪੂਰੀਆਂ ਲੰਬਾਂ ਤੇ ਚੜ ਚੁੱਕੀ। ਨੈਸ਼ਨਲ ਅਸੈਂਬਲੀ ਨੇ ਆਰਮੀ ਐਕਟ, 에ਅਰ ਫੋਰਸ ਐਕਟ ਤੇ ਨੇਵੀ ਐਕਟ ਦੀ ਮਨਜ਼ੂਰੀ ਦੇ ਦਿੱਤੀ। ਕੀ ਜਾਣਕਾਰੀ ਮਸੂਦ? ਇਸ ਟਾਈਮ ਬਦਲਾਅ ਇਹੋ ਹੀ ਤੇ ਹੋਇਆ। ਜਦੋਂ ਇਸ ਟਾਈਮ ਬਦਲਾਅ ਨਹੀਂ ਸੀ ਉਹ ਇਹਨਾਂ ਸ਼ਾਵਾਂ ਦੀ ਇਜਾਜ਼ਤ ਨਹੀਂ ਸੀਗਾ ਦਿੰਦਾ। ਹੁਣ ਇਹ ਐਕਟਾਂ ਦੀ ਮਨਜ਼ੂਰੀ ਇਹ ਦਿੱਤੀ ਹੈ ਕਿ ਪਾਕਿਸਤਾਨ ਆਰਮੀ ਦਾ ਜਿਹੜਾ ਚੀਫ ਹੋਏਗਾ, ਪਾਕਿਸਤਾਨ 에ਅਰ ਫੋਰਸ ਦਾ ਜਿਹੜਾ ਚੀਫ ਹੋਏਗਾ ਔਰ ਪਾਕਿਸਤਾਨ ਨੇਵੀ ਦਾ ਜਿਹੜਾ ਚੀਫ ਹੋਏਗਾ 60 ਸਾਲ ਉਮਰ ਆ ਜਾਂ 65 ਸਾਲ ਉਮਰ ਆ, ਜਿੰਨੀ ਵੀ ਉਮਰ ਆ ਉਹਦੇ ਤੋਂ ਇੱਕ ਦਿਨ ਪਹਿਲੇ ਅਗਰ ਉਹ ਆਪਣਾ ਮਰਤਬਾ ਸਾਂਭ ਲਵੇਗਾ ਨਾ ਤੇ ਉਹ 65 ਸਾਲ ਦੀ ਉਮਰ 'ਚ ਜਾਂ 60 ਸਾਲ ਉਮਰ ਦੀ ਜਾਂ ਮਿੱਥੀ ਉਮਰ 'ਚ ਰਿਟਾਇਰ ਨਹੀਂ ਹੋਏਗਾ। ਉਹ 5 ਸਾਲ ਤੱਕ ਉਸ ਮਰਤਬੇ ਦੇ ਉੱਤੇ ਰਹੇਗਾ। ਨੇਵੀ 'ਚ ਵੀ ਫਿਰ ਫੀਲਡ ਮਾਰਸ਼ਲ ਦੇ ਮਤਹਿਤ ਕਰ ਦਿੱਤੇ ਗਏ ਉਹ ਮਰਤਬੇ ਮੁਕਾ ਕੇ ਨੈਸ਼ਨਲ ਡਿਫੈਂਸ ਸਿਸਟਮ ਹੈ ਜਿਹੜਾ ਉਹਦੀ ਪ੍ਰਧਾਨਗੀ ਹੈ ਜਿਹੜੀ ਇਹ ਇੱਕ ਨਵਾਂ ਮਰਤਬਾ ਬਣਾ ਕੇ ਉਹਨਾਂ ਦੇ ਦਿੱਤਾ ਗਿਆ। ਯਾਨੀ ਹੁਣ ਉਹਨਾਂ ਦੀ ਉਂਗਲੀ ਦੇ ਇਸ਼ਾਰੇ ਦੇ ਉੱਤੇ ਹਮਲਾ ਹੋਇਆ ਕਰੇਗਾ। ਉਹਨਾਂ ਦੀ ਉਂਗਲੀ ਇਸ਼ਾਰੇ ਦੇ ਉੱਤੇ ਕੋਈ ਮੁਲਕ ਚੜਾਈ ਕਰ ਦੇਗਾ, ਉਹ ਨਹੀਂ ਉਂਗਲੀ ਹਿਲਾਉਂਦੇ ਤੇ ਬਸ ਠੀਕ ਹੈ। ਫਿਰ ਜੋ ਬਚੇਗਾ ਇੰਨਾ ਇਖਤਿਆਰ ਔਰ ਤਾਕਤ ਦਾ ਜਿਹੜਾ ਹੈ ਉਹ ਸਾਰਾ ਪੱਲਾ ਉਧਰ ਦੇ ਦਿੱਤਾ ਹੈ। ਤੇ ਇਹ ਵੀ ਜੀ ਇਸੇ ਅਸੈਂਬਲੀ ਨੇ ਕੀਤਾ ਹੈ, ਇਸੇ ਪਾਰਲੀਮੈਂਟ ਨੇ ਕੀਤਾ ਹੈ। ਪਤਾ ਨਹੀਂ ਕਿੰਨੇ ਕੇ ਕਾਲੇ ਦਾਗ ਨੇ ਔਰ ਕਿਉਂ ਨਹੀਂ ਜ਼ਮੀਰ ਜਾਗਣ ਦੇ। ਸੋ ਇਹ ਕੰਮ ਜਿਹੜਾ ਇਹ ਵੀ ਨੈਸ਼ਨਲ ਅਸੈਂਬਲੀ ਨੇ ਕੱਲ ਸਿਰੇ ਝਾੜ ਦਿੱਤਾ ਜੀ। ਪਾਕਿਸਤਾਨ ਤਾਲਿਬਾਨਾਂ ਤੋਂ ਫਤਵੇ ਦੀ ਮੰਗ ਕਰ ਰਿਹਾ ਹੈ, ਪਰ ਤਾਲਿਬਾਨਾਂ ਦਾ ਆਖਣਾ ਹੈ ਕਿ ਫਤਵਾ ਨਹੀਂ ਲਾਉਣਾ, ਉਲਟਾ ਨਵੇਂ ਰਾਹ ਪਾਇਆ ਜਾ ਰਿਹਾ ਹੈ। ਕੀ ਚੱਕਰ ਹੈ? ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਤੁਸੀਂ ਕਹਿੰਦੇ ਜੇ ਕਿ ਤਹਿਰੀਕੇ ਤਾਲਿਬਾਨ ਪਾਕਿਸਤਾਨ ਉਹਦਾ ਵਜੂਦ ਅਫਗਾਨਿਸਤਾਨ 'ਚ ਨਹੀਂ ਹੈ। ਠੀਕ ਹੈ, ਤੁਹਾਡੇ ਜਿਹੜੇ ਧਾਰਮਿਕ ਆਲਮ ਨੇ ਉਹ ਕਹਿ ਦੇਣ ਕਿ ਜੇ ਇਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਵਾਲੇ ਨੇ ਜਿਹੜੇ ਪਾਕਿਸਤਾਨ ਤੇ ਹਮਲਾ ਕਰਦੇ ਨੇ ਤੇ ਇਹ ਧਰਮ ਦੇ ਖਿਲਾਫ ਹੈ, ਮੁਸਲਮਾਨ ਨੂੰ ਮੁਸਲਮਾਨ ਮਾਰੇ ਤੇ ਇਹ ਕਤਲ ਹੈ ਜਿਹੜਾ ਗੁਨਾਹ ਹੈ, ਇਹ ਉਹਨਾਂ ਦੇ ਖਿਲਾਫ ਫਤਵਾ ਦੇ ਦੇਣ ਸਾਨੂੰ। ਉਹ ਹੁਣ ਕਹਿੰਦੇ ਅਸੀਂ ਕਿਵੇਂ ਫਤਵਾ ਦੇ ਸਕਨੇ ਆ? ਫਤਵਾ ਤੇ ਦਾਰੁਲ ਫਤਵਾ ਤੋਂ ਹੁੰਦਾ ਆ। ਪਾਕਿਸਤਾਨੀ ਸਰਕਾਰ ਸਾਡੇ ਦਾਰੁਲ ਫਤਵਾ ਨੂੰ ਖਤ ਲਿਖੇ, ਇਹ ਕਦੀ ਹੋਇਆ ਆ? ਹਕੂਮਤਾਂ ਨੇ ਜਿਹੜੀਆਂ ਮੁਲਾਣਿਆਂ ਨੂੰ ਖਤ ਲਿਖਣ ਕੇ ਵੇਖੋ ਜੀ ਕਿਰਪਾ ਕਰੋ ਤੇ ਤੁਸੀਂ ਇਹਨਾਂ ਨੂੰ ਕਰੋ। ਜਦੋਂ ਆਪਣੇ ਇਹਨਾਂ ਦੇ ਮਤਲਬ ਸਨ ਇਹ ਤਹਿਰੀਕੇ ਤਾਲਿਬਾਨ ਪਾਕਿਸਤਾਨ, ਇਹਨਾਂ ਦੇ ਇਹ ਤਾਲਿਬਾਨ ਧੜਾ ਇਹਨਾਂ ਦੇ ਕਾਬੂ 'ਚ ਨਹੀਂ ਸੀ, ਉਦੋਂ ਉਹਨਾਂ ਦੇ ਖਿਲਾਫ ਫਤਵੇ ਦਿੱਤੇ ਵੀ ਨੇ ਇਹਨਾਂ ਨੇ। ਮਤਲਬ ਕਿ ਇਹ ਤੋਂ ਸਾਬਤ ਹੁੰਦਾ ਹੈ ਕਿ ਤਾਲਿਬਾਨ ਇਹਨਾਂ ਨੂੰ ਆਪਣੇ ਮਤਲਬ ਲਈ ਅਫਗਾਨ ਤਾਲਿਬਾਨ ਤਹਿਰੀਕੇ ਤਾਲਿਬਾਨ ਪਾਕਿਸਤਾਨ ਵਾਲਿਆਂ ਨੂੰ ਆਪਣੇ ਮਤਲਬ ਲਈ ਵਰਤਣ ਦੇ ਨੇ। ਇਸ ਕਰਕੇ ਉਹਨਾਂ ਦੇ ਖਿਲਾਫ ਫਤਵਾ ਨਹੀਂ ਦੇਣ ਦੇ। ਜੇ ਇਹ ਉਹਨਾਂ ਨੂੰ ਨਾ ਵਰਤਦੇ ਹੋਣ ਜਿੱਦਾਂ ਕਿ ਇਸਤਾਂਬੁਲ 'ਚ ਹੋਣ ਵਾਲੇ ਤਿੰਨੇ ਦੌਰਾਂ 'ਚ ਇਹਨਾਂ ਨੇ ਆਖਿਆ ਕਿ ਜੀ ਸਾਡਾ ਇਹਦੇ ਕੋਲ ਕੋਈ ਨਹੀਂ ਲੈਣਾ ਦੇਣਾ, ਇਹ ਵੀ ਪਾਕਿਸਤਾਨ ਤੋਂ ਆਉਂਦੇ ਨੇ ਤੇ ਆਉਂਦੇ ਨੇ, ਬਈ ਆਉਂਦੇ ਕਿਉਂ ਨੇ, ਰੋਕਦੇ ਕਿਉਂ ਨਹੀਂ ਜੇ, ਟ੍ਰੇਨਿੰਗ ਕਿਉਂ ਲੈਂਦੇ ਨੇ, ਵਾਪਸ ਜਾ ਕੇ ਹਮਲੇ ਕਿਉਂ ਕਰਦੇ ਨੇ? ਹੁਣ ਸਾਬਤ ਹੋ ਗਿਆ ਕਿ ਵਾਨਾਂ ਦੇ ਉੱਤੇ ਜਿਹੜੇ ਆਪ ਮਾਰੂ ਧਾੜਾ ਹੋਇਆ ਸੀਗਾ ਉਹ ਵੀ ਸਾਰੇ ਅਫਗਾਨੀ ਸਨ। ਉਹਨਾਂ ਦੇ DNA ਟੈਸਟ ਆ ਗਏ ਸਾਹਮਣੇ। ਜਿਹੜਾ ਇਸਲਾਮਾਬਾਦ ਕਚਹਿਰੀ 'ਚ ਸਿਰ ਲੱਭਾ ਉਹਦੇ ਟੈਸਟ ਕੀਤੇ ਗਏ, ਉਹ ਵੀ ਅਫਗਾਨ ਸ਼ਹਿਰੀ ਨਿਕਲਿਆ ਆ। ਇਹ ਦੋਵੇਂ ਹਮਲੇ ਨੇ ਜਿਹੜੇ ਅਫਗਾਨਿਸਤਾਨ ਤੋਂ ਹੋਏ ਔਰ ਅਫਗਾਨਿਸਤਾਨ 'ਚ ਉਹਨਾਂ ਦੇ ਜਿਹੜੇ ਰਾਬਤੇ ਸਨ ਉਹ ਵੀ ਪਾਕਿਸਤਾਨੀ ਸਰਕਾਰ ਨੇ ਪ੍ਰੂਫ ਆ ਜਿਹੜੇ ਪੇਸ਼ ਕਰ ਦਿੱਤੇ। ਪਾਕਿਸਤਾਨੀ ਸਰਕਾਰ ਦਾ ਇਹ ਆਖਣਾ ਹੈ ਕਿ ਜੇ ਅਫਗਾਨੀ ਤਾਲਿਬਾਨ ਜਿਹੜੇ ਕਿ ਉਥੋਂ ਦੇ ਹੁਕਮਰਾਨ ਨੇ ਉਹ ਸੱਚੇ ਨੇ ਤੇ ਉਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਖਿਲਾਫ ਫਤਵਾ ਦੇ ਦੇਣ। ਉਹ ਕਹਿੰਦੇ ਨੇ ਅਸੀਂ ਤੁਹਾਡੀ ਮਰਜ਼ੀ ਦਾ ਫਤਵਾ ਨਹੀਂ ਦੇ ਸਕਦੇ ਤੇ ਫਿਰ ਆਪਣੀ ਮਰਜ਼ੀ ਦਾ ਦੇਣਾ ਹੈ। ਇਹਦਾ ਮਤਲਬ ਕਿ ਧਰਮ ਨੂੰ ਵੀ ਆਪਣੀ ਮਰਜ਼ੀ ਦੇ ਮੁਤਾਬਕ ਤੁਸੀਂ ਟੋਰਨ ਦੇ ਜੇ। ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਤੁਹਾਡੀ ਧਰਤੀ ਸਾਡੇ ਖਿਲਾਫ ਨਾ ਵਰਤੀ ਜਾਵੇ, ਸਾਡੇ ਨਹੀਂ ਦੁਨੀਆ ਦੇ ਕਿਸੇ ਮੁਲਕ ਦੇ ਖਿਲਾਫ ਨਾ ਵਰਤੀ ਜਾਏ। ਅਮਰੀਕਾ ਦੇ ਨਿਕਲਣ ਤੇ ਤੁਸੀਂ ਇਹ ਵਾਅਦਾ ਦੇ ਕੇ ਰਾਜ ਸਾਂਭੇ, ਅਸੀਂ ਆਪਣੇ ਵਾਅਦੇ ਪੂਰੇ ਕਰੋ। ਬਸ ਉਹ ਆਏ ਬਾਏ ਸ਼ਾਈ ਅਸੀਂ ਨਹੀਂ ਫਤਵਾ ਦੇਣਾ, ਅਸੀਂ ਨਹੀਂ ਫਤਵਾ ਲੈਣਾ। ਇਹ ਸਾਰੇ ਮਾਮਲੇ ਨੇ ਜਿਹੜੇ ਇਹ ਹੁਣ ਤੁਰ ਰਹੇ ਨੇ। ਸੋਸ਼ਲ ਮੀਡੀਆ ਦੇ ਦੋਵੇਂ ਮੁਲਕਾਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਆਪਣੀ ਇੱਕ ਜੰਗ ਸ਼ੁਰੂ ਹੋਈ ਪਈ। ਪੰਜਾਬ ਪੁਲਿਸ ਦੇ ਨਾਲ ਹੱਥੋਂ-ਬੱਕੀ ਹੋਣ ਵਾਲੇ ਲਈ 7 ਸਾਲਾਂ ਦਾ ਨਵਾਂ ਕਾਨੂੰਨ ਜਿਹੜਾ ਉਹ ਤਿਆਰ ਕਰ ਦਿੱਤਾ ਗਿਆ। ਸਜ਼ਾ ਦਾ ਕਾਨੂੰਨ ਹੈ ਜੀ ਔਰ ਇਹਦੀ ਮਨਜ਼ੂਰੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਇਹਨੂੰ ਐਂਟੀ ਰਾਈਟ ਐਕਟ ਹੈ ਜਿਹੜਾ ਉਹਦੇ ਥੋੜਾ ਜਿਹਾ ਬਦਲਾਅ ਕੀਤਾ ਗਿਆ। ਪਹਿਲਾਂ ਵੀ ਇਹ ਸੀਗਾ ਪੰਜਾਬ ਅਸੈਂਬਲੀ ਤੋਂ ਇਹ ਮਨਜ਼ੂਰ ਹੁਣ ਕਰਵਾਇਆ ਜਾਏਗਾ। ਜਿਹੜੇ ਵਜ਼ੀਰਾਂ ਦਾ ਜੱਥਾ ਹੈ ਉਹਦੇ 'ਚ ਮਨਜ਼ੂਰੀ ਹੋਈ ਹੈ। ਐਂਟੀ ਰਾਈਟ ਐਕਟ ਦੇ ਵਿੱਚ ਇਹ ਆਖਿਆ ਗਿਆ ਹੈ ਕਿ ਪੁਲਿਸ ਦੇ ਉੱਤੇ ਹਮਲਾ ਕਰਨ ਵਾਲੇ ਲੋਕ ਇੱਕ ਹੋਵੇ ਜਾਂ ਵੱਧ ਹੋਣ 7 ਵਰਿਆਂ ਤੱਕ ਕੈਦ ਔਰ 5 ਲੱਖ ਰੁਪਈਆ ਤੱਕ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਜਿਹੜੀਆਂ ਉਹ ਇਕੱਠੀਆਂ ਹੋ ਸਕਦੀਆਂ। ਤੇ ਜੇ ਕੋਈ ਜੁਰਮਾਨਾ ਨਹੀਂ ਦੇਗਾ ਤੇ 5 ਸਾਲ ਦੀ ਕੈਦ ਦੀ ਬਜਾਏ ਉਹਨੂੰ 6 ਸਾਲ ਕੈਦ ਆ ਜਿਹੜੀ ਉਹ ਕੱਟਣੀ ਪਏਗੀ। ਆਖਿਆ ਇਹ ਜਾ ਰਿਹਾ ਹੈ ਕਿ ਹੁਣ ਪੰਜਾਬ ਪੁਲਿਸ ਨੂੰ ਸਰਕਾਰ ਆਪਣੀ ਬਾਂਦੀ ਦੇ ਤੌਰ ਤੇ ਆਪਣੀ ਉਂਗਲੀਆਂ ਦੇ ਉੱਤੇ ਨਚਾ ਕੇ ਆਪਣੇ ਮਤਲਬ ਦੀਆਂ ਕਾਰਵਾਈਆਂ ਕਰਨ ਲਈ ਵਰਤਣ ਲਈ ਹੈ। ਸੋ ਪੁਲਿਸ ਦੇ ਉੱਤੇ ਜਵਾਬੀ ਹਮਲੇ ਹੁੰਦੇ ਸਨ। ਸੋ ਉਹ ਜਵਾਬੀ ਹਮਲੇ ਨੇ ਜਿਹੜੇ ਉਹਨਾਂ ਵਾਸਤੇ ਕਾਨੂੰਨ ਨੂੰ ਹੋਰ ਸਖਤ ਕਰ ਦਿੱਤਾ ਗਿਆ। ਇੰਨਾ ਸਖਤ ਕਰ ਦਿੱਤਾ ਗਿਆ ਕਿ ਪੁਲਿਸ ਨੂੰ ਮਰਜ਼ੀ ਦੇ ਮੁਤਾਬਕ ਵਰਤਿਆ ਵੀ ਜਾ ਸਕੇ ਔਰ ਜਿਹੜਾ ਬੰਦਾ ਪੁਲਿਸ ਦੇ ਨਾਲ ਅੱਗੋਂ ਆਪਣੇ ਹੱਕ ਲਈ ਜਾਂ ਹੋਣ ਵਾਲੇ ਜ਼ੁਲਮ ਤੇ ਸਿੱਧਾ ਹੋਏਗਾ ਉਹਨੂੰ ਚੌਕੇ ਤੇ ਪਾ ਦੇਵੋ ਅੰਦਰ। ਇਹ ਗੈਰ ਐਲਾਨੀਆ ਮਾਰਸ਼ਲ ਆਇਆ ਆਮ ਬੰਦੇ ਦਾ ਹੱਕ ਆ ਜਿਹੜਾ ਉਹ ਖੁੰਝ ਗਿਆ ਹੈ। ਯਾਨੀ ਉਹਦੇ ਕੋਲੋਂ ਜੀਣ ਦਾ ਹੱਕ ਪੂਰੀ ਤੌਰ ਤੇ ਖੋਲਿਆ ਗਿਆ ਹੈ। ਅਲਾਮਤੀ ਤੌਰ ਤੇ ਲੋਕਾਂ ਦੇ ਗਲ 'ਚ ਜ਼ੰਜੀਰਾਂ ਪਾ ਦੇਣੀਆਂ ਚਾਹੀਦੀਆਂ ਨੇ, ਹੱਥ ਪੈਰ ਬੰਨ੍ਹ ਦੇਣੇ ਚਾਹੀਦੇ ਨੇ, ਪੈਰਾਂ 'ਚ ਬੇੜੀਆਂ ਹੋਣੀਆਂ ਚਾਹੀਦੀਆਂ ਔਰ ਉਹ ਸੰਗਲੀ ਹੈ ਜਿਹੜੀ ਸਰਕਾਰ ਦੇ ਹੱਥ 'ਚ ਹੋਣੀ ਚਾਹੀਦੀ ਹੈ।
ਜੇ ਇਹ ਅਲਾਮਤੀ ਤੌਰ ਤੇ ਨਹੀਂ ਤੇ ਫਿਰ ਇਹੋ ਜਿਹੇ ਕਾਨੂੰਨ ਬਣਾ ਕੇ ਕੀਤਾ ਇਦਾਂ ਹੀ ਜਾ ਰਿਹਾ ਹੈ ਕਿ ਬੇੜੀਆਂ ਨਜ਼ਰ ਨਾ ਆਉਣ, ਪਰ ਲੋਕਾਂ ਨੂੰ ਇੰਨਾ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਤੁਸੀਂ ਉਹ ਕਰ ਦਵੋ ਕਿ ਉਹ ਬੇੜੀਆਂ ਦੇ ਵਿੱਚ ਹੀ ਮਹਿਸੂਸ ਕਰਨ। ਤੇ ਇਹ ਹੁਣ ਇਹ ਉਹਦਾ ਹੀ ਵਾਧਾ ਹੈ। ਮੈਂ ਸਮਝਦਾ ਹੈ ਕਿ ਇਹ ਇਨਸਾਨੀ ਹੱਕ ਨੇ ਜਿਹੜੇ ਉਹਨਾਂ ਨੂੰ ਮਿਧਿਆ ਜਾ ਰਿਹਾ ਜੀ। ਬਿਲਕੁਲ। ਮਤਲਬ ਸ੍ਰੀਲੰਕਨ ਕ੍ਰਿਕਟ ਟੀਮ ਦਾ ਸਿਕਿਉਰਿਟੀ ਪ੍ਰੋਟੋਕਾਲ ਜਿਹੜਾ ਉਹ ਬਦਲ ਦਿੱਤਾ ਗਿਆ ਹੈ, ਹੁਣ ਟੀਮ ਨੂੰ ਪ੍ਰੈਜ਼ੀਡੈਂਟ ਪ੍ਰੋਟੋਕਾਲ ਦਿੱਤਾ ਜਾਏਗਾ। ਜੀ ਪਾਕਿਸਤਾਨ ਦਾ ਸਭ ਤੋਂ ਵੱਡਾ ਜਿਹੜਾ ਸਿਕਿਉਰਿਟੀ ਪ੍ਰੋਟੋਕਾਲ ਆ ਉਹ ਪ੍ਰੈਜ਼ੀਡੈਂਟ ਪ੍ਰੋਟੋਕਾਲ ਆ, ਜਿਹੜਾ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਕੋਲ ਹੁੰਦਾ ਆ। ਜਦੋਂ ਆਪ ਮਾਰੂ ਧਾੜਾ ਹੋਇਆ ਇਸਲਾਮਾਬਾਦ ਕਚਹਿਰੀ 'ਚ ਸ੍ਰੀਲੰਕਨ ਟੀਮ ਪਾਕਿਸਤਾਨੀ ਸੀਗੀ, ਉਹਨਾਂ ਆਖਿਆ ਜੀ ਅਸੀਂ ਫੇਰਾ ਮੁਕਾ ਕੇ ਜਾ ਰਹੇ ਹਾਂ ਤੇ ਸਿਕਿਉਰਿਟੀ ਦੇ ਹਾਲਾਤ ਨਹੀਂ ਗੇ ਠੀਕ। ਪਾਕਿਸਤਾਨ ਨੇ ਗੱਲਬਾਤ ਕੀਤੀ, ਕੱਲ ਤੱਕ ਅਸੀਂ ਇਹ ਖਬਰ ਦਿੱਤੀ ਸੀ 8 ਖਿਡਾਰੀ ਜਿਹੜੇ ਉਹ ਆ ਰਹੇ ਨੇ, ਜਾ ਰਹੇ ਨੇ ਵਾਪਸ, ਔਰ ਕੁਝ ਹੋਰ ਨਵੇਂ ਆ ਰਹੇ ਨੇ। ਸ੍ਰੀਲੰਕਨ ਕ੍ਰਿਕਟ ਬੋਰਡ ਦਾ ਕਹਿਣਾ ਹੈ ਕਿ ਜੀ ਇਹ ਸਾਡੀ ਟੀਮ ਆ, ਕਿਹੜੇ ਇੱਕ ਦਿਨਾਂ ਦੇ ਮੈਚ ਖੇਡਣਗੇ, ਕਿਹੜੇ T20 ਖੇਡਣਗੇ, ਕਿਹੜੇ ਇੱਕ ਮੁਲਕ ਨਾਲ ਖੇਡਣਗੇ ਔਰ ਕਿਹੜੇ 3 ਮੁਲਕਾਂ ਦੇ ਟੂਰਨਾਮੈਂਟ 'ਚ ਹਿੱਸਾ ਲੈਣਗੇ, ਇਹ ਅਸੀਂ ਡਿਸੀਜਨ ਲੈਣਾ। ਟੀਮ ਸਾਡੀ ਪੂਰੀ, ਅਸੀਂ ਦੌਰਾ ਨਹੀਂ ਮੁਕਾਉਂਦੇ। ਪਾਕਿਸਤਾਨ ਨੇ ਔਰ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹਨਾਂ ਨੇ ਜ਼ਮਾਨਤ ਦਿੱਤੀ ਹੈ ਕਿ ਜੀ ਤੁਹਾਨੂੰ ਪ੍ਰੈਜ਼ੀਡੈਂਟ ਪ੍ਰੋਟੋਕਾਲ ਦਾਂਗੇ। ਪ੍ਰੈਜ਼ੀਡੈਂਟ ਪ੍ਰੋਟੋਕਾਲ 'ਚ ਫਿਰ ਪੁਲਿਸ ਨਹੀਂ ਹੁੰਦੀ, ਉਹ ਰੇਂਜਰਸ ਆ, ਆਰਮੀ ਹੈ, ਹੈਲੀਕਾਪਟਰ, ਯਾਨੀ ਉਹਨਾਂ ਦਾ ਪੂਰਾ ਪ੍ਰੋਟੋਕਾਲ ਹੈ ਜਿਹੜਾ ਉਹ ਇਸ ਟਾਈਮ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਵਾਲਾ ਬਣ ਗਿਆ ਆ। ਔਰ ਇਸ ਸਿਕਿਉਰਿਟੀ ਦੇ ਵਿੱਚ ਹੁਣ ਪਾਕਿਸਤਾਨ ਮੌਜੂਦ ਰਹਿਣਗੇ, ਕਿਉਂਕਿ ਸ੍ਰੀਲੰਕਨ ਟੀਮ ਹੀ ਪ੍ਰਵੀਨ 2009 'ਚ ਜਦੋਂ ਸ੍ਰੀਲੰਕਨ ਕ੍ਰਿਕਟ ਟੀਮ ਤੇ ਲਾਹੌਰ ਦੇ ਲਿਬਰਟੀ ਚੌਕ 'ਚ ਹਮਲਾ ਹੋਇਆ ਸੀਗਾ, ਜਦੋਂ ਪਾਕਿਸਤਾਨ ਦੇ ਉੱਤੇ ਫਿਰ ਕ੍ਰਿਕਟ ਦੇ ਬੂਹੇ ਬੰਦ ਹੋ ਗਏ ਔਰ ਕਈ ਸਾਲ ਬੰਦ ਰਹੇ, ਇਹੀ ਸ੍ਰੀਲੰਕਨ ਕ੍ਰਿਕਟ ਟੀਮ ਸੀਗੀ ਔਰ ਗੋਲੀ ਲੱਗੀ, ਇਹਨਾਂ ਨੂੰ ਜ਼ਖਮੀ ਹੋਏ, ਸਭ ਕੁਝ ਹੋਇਆ। ਬਟ ਹੁਣ ਸ੍ਰੀਲੰਕਨ ਟੀਮ ਹੈ ਜਿਹੜੀ ਜ਼ਾਹਰ ਹੈ ਕਿ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰ ਪੀਂਦਾ ਹੈ ਤੇ ਉਹ ਵਾਪਸ ਜਾ ਰਹੇ ਸਨ, ਪਰ ਪਾਕਿਸਤਾਨੀ ਸਰਕਾਰ ਨੇ ਆਖਿਆ ਕਿ ਅਸੀਂ ਆਪਣਾ ਹਾਈਐਸਟ ਸਿਕਿਉਰਿਟੀ ਪ੍ਰੋਟੋਕਾਲ ਜਿਹੜਾ ਉਹ ਤੁਹਾਨੂੰ ਦੇ ਰਹੇ ਹਾਂ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਾ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, TikTok ਹੈ, Instagram ਹੈ, ਇਹਨਾਂ ਦੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪਾਕਿਸਤਾਨ ਦੇ ਨਾਲ ਜੁੜੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਜਿਹੜੀਆਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਨੇ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।